ਬਲੋਚਿਸਤਾਨ ਵਿੱਚ ਪੰਜਾਬੀਆਂ ਦਾ ਕਤਲੇਆਮ। ਬਲੋਚਿਸਤਾਨ ਵਿੱਚ ਪੰਜਾਬੀਆਂ ਦਾ ਕਤਲੇਆਮ ਪਿਛਲੀਆਂ 3 ਦਹਾਈਆਂ ਤੋਂ ਮੁਸਲਸਲ ਕਤਲੇਆਮ ਹੋ ਰਿਹਾ ਹੈ ਔਰ ਉਹਦੀ ਕੋਈ ਦਾਦ ਰਸੀ ਨਹੀਂ, ਉਹਦਾ ਕੋਈ ਨਿਆਂ ਨਹੀਂ। ਕੱਲ ਸਰਫਰਾਜ਼ ਬੁਗਟੀ ਸਾਹਿਬ ਕੱਲ ਵੀ ਬਲਕਿ ਪਹਿਲੇ ਵੀ ਫਰਮਾਉਂਦੇ ਨੇ ਜੀ 9 ਪਾਕਿਸਤਾਨੀ ਕੱਲ ਸ਼ਹੀਦ ਹੋ ਗਏ। ਪਹਿਲੇ ਜਿੰਨੇ ਵੀ ਹੁੰਦੇ ਰਹੇ ਨੇ, ਅੱਛਾ ਪਾਕਿਸਤਾਨੀ ਉਸ ਬੱਸ ਦੇ ਵਿੱਚ ਇਹ ਪਾਕਿਸਤਾਨੀ ਇਹੀ ਸਨ, ਬਾਕੀ ਯੂਗੈਂਡਾ ਚੋਂ ਆਏ ਹੋਏ ਸਨ ਜਾਂ ਕਿਸੇ ਅਫਰੀਕੀ ਜਾਂ ਯੂਰਪੀ ਮੁਲਕ ਦੇ ਸਨ। ਬਈ ਤੁਸੀਂ ਸਾਫ਼ ਕਿਉਂ ਨਹੀਂ ਕਹਿੰਦੇ ਕਿ ਪੰਜਾਬੀਆਂ ਨੂੰ ਕਤਲ ਕੀਤਾ ਗਿਆ? ਜਦੋਂ ਆਈਡੀ ਕਾਰਡ ਵੇਖ ਕੇ ਉਹਦੇ ਤੇ ਐਡਰੈਸ ਵੇਖ ਕੇ ਪੰਜਾਬੀਆਂ ਦਾ ਕਤਲੇਆਮ ਹੋ ਰਿਹਾ ਹੈ ਤੇ ਫਿਰ ਕਿਉਂ ਨਹੀਂ ਕਹਿੰਦੇ ਕਿ ਪੰਜਾਬੀਆਂ ਦਾ ਕਤਲੇਆਮ ਹੋਇਆ? ਉਤੋਂ ਜਿਹੜਾ ਉਰਦੂ ਵਾਲਿਆਂ ਦਾ ਮੀਡੀਆ ਹੈ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਖਾ ਰਹੇ ਔਰ ਇਹਦੇ ਆਨਰਸ ਵੀ ਜ਼ਿਆਦਾ ਪੰਜਾਬੀ ਨੇ ਇਸ ਮੀਡੀਆ ਦੇ, ਲੇਕਿਨ ਬੇਸ਼ਰਮੀ ਔਰ ਢਿਠਾਈ ਇੰਨੀ ਹੈ ਕਿ ਉਹਨਾਂ ਨੇ ਸਿਰਫ ਇਹੀ ਖਬਰ ਦਿੱਤੀ ਕਿ ਇਸ ਰਸਤੇ ਦੇ ਵਿੱਚ ਆਉਂਦਿਆਂ ਬੱਸ ਵਿੱਚੋਂ ਉਤਾਰ ਕੇ ਇੰਨੇ ਬੰਦੇ ਮਾਰ ਦਿੱਤੇ ਗਏ। ਉਹਦਾ ਕੋਈ ਨਹੀਂ ਕਿ ਪੰਜਾਬੀ ਮਾਰੇ ਨੇ, ਸ਼ਨਾਖਤ ਕਰਕੇ ਪੰਜਾਬੀ ਮਾਰੇ ਨੇ। ਪੰਜਾਬੀਆਂ ਦਾ ਕਤਲੇਆਮ ਹੋ ਰਿਹਾ। ਮੈਂ ਦੇਖੋ, ਮੈਂ ਵੀ ਵੀਲੌਗ ਕੀਤਾ ਉਹ ਬੀਬੀ ਤੇ ਜਿਹੜੀ ਫੌਤ ਹੋਈ ਹੈ, ਜਾਂ ਕੋਈ ਟਿਕਟੋਕਰ ਦਾ ਮਰਡਰ ਹੋ ਜਾਂਦਾ, ਉਹਦੇ ਤੇ ਹੁੰਦਾ ਰੌਲਾ ਪੈ ਜਾਂਦਾ, ਪੂਰੇ ਮੀਡੀਆ ਦੇ ਉੱਤੇ ਇੱਕ ਹਾਈਪ ਕ੍ਰੀਏਟ ਹੋ ਜਾਂਦੀ ਹੈ। ਲੇਕਿਨ ਪੰਜਾਬੀ ਕਤਲ ਹੁੰਦੇ ਨੇ, ਬੇਗੁਨਾਹ ਪੰਜਾਬੀ ਕਤਲ ਹੁੰਦੇ ਨੇ। ਨਾ ਕੋਈ ਟਿਕਟੋਕਰ, ਨਾ ਕੋਈ ਵੀਲੌਗਰ, ਨਾ ਕੋਈ ਯੂਟਿਊਬਰ, ਨਾ ਕੋਈ ਨਾ ਮੀਡੀਆ ਵਾਲਾ, ਇਲੈਕਟ੍ਰੋਨਿਕ ਮੀਡੀਆ ਤੇ ਵੀ ਕੋਈ ਖਬਰ ਨਹੀਂ ਆਉਂਦੀ। ਅੰਦਾਜ਼ਾ ਕਰੋ ਕਿ ਬੇਹਿੱਸੀ ਦੀ ਇੰਤਹਾ ਹੈ ਕਿ ਕੋਈ ਮੀਡੀਆ ਪਰਸਨ ਇਹਦੇ ਤੇ ਗੱਲ ਨਹੀਂ ਕਰਦਾ। ਹਾਂ, ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਔਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਨੂੰ ਕੜਲ ਪੈਂਦੇ ਨੇ ਢਿੱਡ ਦੇ ਵਿੱਚ, ਇਹ ਨਹਿਰਾਂ ਕਿਉਂ ਬਣ ਰਹੀਆਂ ਨੇ, ਇਹ ਫਲਾਂ ਕਿਉਂ ਇਸਤੇਸਾਲ ਹੋ ਜਾਏਗਾ, ਇਹ ਕਿਉਂ ਹੋ ਰਿਹਾ, ਲੇਕਿਨ ਉਹ ਵੀ ਆ ਕੇ ਅੱਜ ਤੱਕ ਉਹਨਾਂ ਲੋਕਾਂ ਦੇ ਮੂੰਹ ਚੋਂ ਮਜਾਲ ਜੇ ਇੱਕ ਲਫ਼ਜ਼ ਨਿਕਲਿਆ ਹੋਵੇ ਕਿ ਪੰਜਾਬੀਆਂ ਦਾ ਕਤਲੇਆਮ ਹੋ ਰਿਹਾ ਹੈ। ਬਲੋਚਿਸਤਾਨ 'ਚ ਪੰਜਾਬੀਆਂ ਦਾ ਕਤਲੇਆਮ ਕਿਉਂ ਹੋ ਰਿਹਾ ਹੈ? ਬੇਗੁਨਾਹ ਪੰਜਾਬੀਆਂ ਨੂੰ, ਮਜ਼ਦੂਰ ਪੰਜਾਬੀਆਂ ਨੂੰ, ਮਿਹਨਤਕਸ਼ ਪੰਜਾਬੀਆਂ ਨੂੰ ਕਿਉਂ ਕਤਲ ਕੀਤਾ ਜਾ ਰਿਹਾ ਹੈ? ਮੈਨੂੰ ਦੱਸੋ ਕਿ ਉੱਥੇ ਇੰਨੀਆਂ ਸਿਕਿਉਰਿਟੀ ਫੋਰਸਿਸ ਨੇ, ਸਿਕਿਉਰਿਟੀ ਫੋਰਸਿਸ ਜਿਹੜੀਆਂ ਨੇ, ਕਿਆ ਗੱਡੀ ਦੇ ਨਾਲ, ਹਰ ਬੱਸ ਦੇ ਨਾਲ ਇੱਕ ਗੱਡੀ ਨਹੀਂ ਆ ਸਕਦੀ? ਜਦੋਂ ਪਤਾ ਹੈ ਕਿ ਅਸੀਂ ਉਸ ਤਰ੍ਹਾਂ ਨਹੀਂ ਰੋਕ ਸਕਦੇ, ਇਹਨਾਂ ਕਾਤਲਾਂ ਨੂੰ ਨਹੀਂ ਫੜ ਸਕਦੇ, ਤੇ ਫਿਰ ਤੁਸੀਂ ਉਹ ਗੱਡੀ ਜਿਹੜੀ ਆ ਰਹੀ ਹੈ ਕੌਨਵੇ ਆਉਂਦੀ ਹੈ, ਉਂਝ ਤੁਸੀਂ ਆਪਣੇ ਇੰਨੇ ਪ੍ਰੋਟੋਕੋਲ ਲਵਾਏ ਹੁੰਦੇ ਨੇ, ਸਿਆਸਤਦਾਨਾਂ ਨੇ, ਦੂਸਰਿਆਂ ਨੇ, ਸਾਰਿਆਂ ਨੇ, ਉੱਥੋਂ ਦੇ ਜਿਹੜੇ ਅਮੀਰ ਨੇ, ਉੱਥੋਂ ਦੇ ਜਿਹੜੇ ਵਡੇਰੇ ਨੇ, ਉੱਥੋਂ ਦੇ ਜਿਹੜੇ ਸਰਦਾਰ ਨੇ, ਇੰਨੀਆਂ ਗੱਡੀਆਂ ਅੱਗੇ ਪਿੱਛੇ ਹੁੰਦੀਆਂ ਨੇ, ਦਾਅਵੇ ਬਹੁਤ ਜ਼ਿਆਦਾ ਨੇ, ਲੇਕਿਨ ਉਹਨਾਂ ਦੀ ਹਿਫਾਜ਼ਤ ਵਾਸਤੇ ਤੁਸੀਂ ਕਿਹਾ ਕਿਸੇ ਬੱਸ ਦੇ ਨਾਲ ਇੱਕ ਗੱਡੀ ਨਹੀਂ ਭੇਜ ਸਕਦੇ ਕਿ ਉਹਨਾਂ ਨੂੰ ਅਹਿਸਾਸ ਹੋਵੇ, ਇੱਕ ਮਤਲਬ ਇੱਕ ਤਹਫੁਜ਼ ਦਾ ਅਹਿਸਾਸ ਤੋਂ। ਦੇਖੋ, ਸਾਰੇ ਮਾਮਲਾ ਦੇ ਪਿੱਛੇ ਇੰਤਜ਼ਾਮੀ ਜਿਹੜਾ ਸਿਸਟਮ ਹੁੰਦਾ ਹੈ ਉਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹਨੇ ਪਿਛਲੇ 3 ਦਹਾਈਆਂ ਤੋਂ 30 ਸਾਲ ਹੋ ਗਏ ਨੇ ਕਿ ਮੁਸਲਸਲ ਪੰਜਾਬੀਆਂ ਦਾ ਕਤਲੇਆਮ ਹੋ ਰਿਹਾ ਹੈ। ਪੰਜਾਬੀਆਂ ਦੇ ਕਾਰੋਬਾਰ ਤਬਾਹ ਹੋ ਗਏ। ਉੱਥੇ ਕੋਇਟਾ ਜਿਹੜਾ ਮੈਜੋਰਟੀ ਪੰਜਾਬੀਆਂ ਦਾ ਇਲਾਕਾ ਸੀ, ਉੱਥੇ ਜ਼ਿਆਦਾ ਆਬਾਦੀ ਜਿਹੜੀ ਪੰਜਾਬੀਆਂ ਦੀ ਸੀ, ਉਹ ਤਮਾਮ ਤਰ ਆਪਣੇ ਕਾਰੋਬਾਰ ਛੱਡ ਕੇ ਆ ਗਏ। ਹੁਣ ਅਗਰ ਮਿਹਨਤ ਮਜ਼ਦੂਰੀ ਕਰਨ ਵਾਸਤੇ ਕੋਈ ਮਿਹਨਤਕਸ਼ ਵੀ ਉੱਥੇ ਜਾਂਦੇ ਨੇ ਤੇ ਉਹਨਾਂ ਦਾ ਵੀ ਕਤਲੇਆਮ ਕੀਤਾ ਜਾਂਦਾ ਹੈ। ਮੈਨੂੰ ਦੱਸੋ ਕਿ ਉੱਥੋਂ ਦੀ ਗਵਰਨਮੈਂਟ ਕੀ ਕਰ ਰਹੀ ਹੈ? ਸਾਡੀ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ? ਕੋਈ ਪੁੱਛਦੇ ਨੇ ਜਾਂ ਕੋਈ ਉਹਨਾਂ ਕੋਲੋਂ ਜਵਾਬ ਤਲਬੀ ਹੈ ਪੰਜਾਬੀਆਂ ਵੱਲੋਂ ਕਿ ਕਿਉਂ ਹੋ ਰਿਹਾ ਇੰਜ? ਪੰਜਾਬੀਓ, ਤੁਸੀਂ ਕਤਲ ਹੁੰਦੇ ਰਹੋਗੇ, ਤੁਹਾਨੂੰ ਇੱਥੇ ਆ ਕੇ ਵੀ ਤੁਹਾਡਾ ਕਾਰੋਬਾਰ ਤਬਾਹ ਕਰਤਾ। ਮੈਨੂੰ ਦੱਸੋ, CCD ਦਾ ਬਹੁਤ ਖੈਰ ਮਕਦਮ ਕਰਨਾ ਹੈ ਕਿ ਉਹ ਅਮਨ ਕਾਇਮ ਕਰਨ ਵਾਸਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਇੱਕ ਡਿਪਾਰਟਮੈਂਟ ਬਣਿਆ, ਲੇਕਿਨ ਮੈਂ ਮਾਜ਼ਰਤ ਨਾਲ ਲੈ ਕਹਾਂਗਾ ਕਿ ਜਿਹੜੇ ਪੁਲਿਸ ਇੰਨੇ ਅਰਸੇ ਦੀ ਮੌਜੂਦ ਹੈ, ਉਹ ਕਿਆ ਕ੍ਰਾਈਮ ਕੰਟਰੋਲ ਵਾਸਤੇ ਨਹੀਂ ਸੀ? ਤੁਹਾਨੂੰ ਅਗਰ ਅਲੱਗਾ ਤੋਂ ਡਿਪਾਰਟਮੈਂਟ ਬਣਾਉਣਾ ਪਿਆ ਤੇ ਮੈਨੂੰ ਇਹ ਦੱਸੋ ਕਿ ਇੱਥੇ ਜਿੰਨੇ ਅਫਗਾਨੀ ਨੇ ਬਿਜ਼ਨਸ ਕਰ ਰਹੇ ਨੇ ਜਾਂ ਬਲੋਚਿਸਤਾਨ ਵਿੱਚੋਂ ਆ ਕੇ ਇੱਥੇ ਬਿਜ਼ਨਸ ਕਰ ਰਹੇ ਨੇ, ਕੋਇਟਾ ਹੋਟਲਸ ਦੀ ਇੱਕ ਚੇਨ ਹੈ ਪੂਰੇ ਪੰਜਾਬ ਦੇ ਵਿੱਚ। ਤੁਸੀਂ ਵੇਖਦੇ ਹੋ ਲਾਹੌਰ ਦੇ ਵਿੱਚ, ਤੁਸੀਂ ਇੱਥੇ ਮੇਰਾ ਆਫਿਸ ਦੇ ਨਾਲ ਸਿਰਫ ਇੱਕ ਹੋਟਲ ਸੀ,
ਕੋਇਟਾ ਹੋਟਲ, ਹੁਣ 4 ਕੋਇਟਾ ਹੋਟਲ, ਔਰ ਮੈਂ ਯਕੀਨ ਨਾਲ ਕਹਿੰਦਾ ਕਿ ਚਾਹ ਦੇ ਵਿੱਚੋਂ ਇੰਨੀ ਮਹਿੰਗੀ ਜਗ੍ਹਾ ਦੇ ਉੱਤੇ ਬਹਿ ਕੇ ਕਮਾਈ ਨਹੀਂ ਹੋ ਸਕਦੀ। ਤੁਸੀਂ ਅਗਰ ਲੱਖਾਂ ਰੁਪਇਆ ਕਿਰਾਇਆ ਭਰਦੇ ਹੋ ਔਰ ਉੱਥੇ ਚਾਹ ਵੇਚ ਕੇ ਤੇ ਜਨਾਬ ਉਹ ਖਰਚੇ ਪੂਰੇ ਨਹੀਂ ਹੁੰਦੇ। ਤਮਾਮ ਜਿਹੜੀ ਚੇਨ ਹੈ ਕੋਇਟਾ ਹੋਟਲਸ ਦੀ, ਇਹਨਾਂ ਦੀ ਨਿਗਰਾਨੀ ਕੀਤੀ ਜਾਵੇ। ਨਿਗਰਾਨੀ ਕੀ ਪਤਾ ਹੁੰਦਾ ਹੈ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਕ੍ਰਿਮੀਨਲਸ ਲੋਕ ਹੁੰਦੇ ਨੇ, ਮਾਜ਼ਰਤ ਨਾਲ ਥਾਣੇ ਦੇ ਵਿੱਚ ਇਹ ਡਿਪਾਰਟਮੈਂਟ ਮਾਸ਼ਾਅੱਲਾ ਕਾਫੀ ਐਫੀਸ਼ੀਐਂਟ ਨੇ, ਪਤਾ ਹੁੰਦਾ ਕਿ ਕਿੱਥੇ ਕਿੱਥੇ ਕ੍ਰਾਈਮ ਹੋ ਰਿਹਾ ਹੈ। ਔਰ ਇਹ ਜਿਹੜੇ ਕੋਇਟਾ ਹੋਟਲ ਦੀ ਆੜ ਵਿੱਚ ਉੱਤੇ ਕੋਇਟਾ ਦੀ ਚੇਨ ਹੈ, ਕੋਈ ਕੋਇਟਾ ਮਦੀਨਾ, ਕੋਇਟਾ ਸਟੂਡੈਂਟ, ਪਤਾ ਨਹੀਂ ਨਾ ਬਦਲ ਕੇ ਨਾਲ ਕੋਇਟਾ ਦੀ ਇੱਕ ਬਹੁਤ ਵੱਡਾ ਸੈਲਾਬ ਆਇਆ ਹੋਇਆ ਕਿ ਇਹਨੂੰ ਤੁਸੀਂ ਵੇਖਦੇ ਹੋ ਕਿ ਇੱਥੇ ਕੀ ਹੋ ਰਿਹਾ ਹੈ, ਇੱਥੇ ਕੀ ਬਿਜ਼ਨਸ ਹੋ ਰਿਹਾ ਹੈ, ਕਿ ਵੇਖਣ ਦੇ ਵਿੱਚ ਦੇਖੋ ਇੰਨੀ ਮਹਿੰਗੀ ਜਗ੍ਹਾ ਹੈ, ਉੱਥੇ ਚਾਹ ਵੇਚ ਕੇ ਮੈਂ ਫੇਰ ਕਵਾਂਗਾ ਗੁਜ਼ਾਰਾ ਨਹੀਂ ਹੋ ਸਕਦਾ। ਮੈਂ ਤੇ ਇੱਕ ਹੋਰ ਵੀ ਰਿਕੁਐਸਟ ਕਰਾਂਗਾ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੂੰ ਕਿ ਪੰਜਾਬ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਜਿੰਨੇ ਵੀ ਗੈਰ ਪੰਜਾਬੀਆਂ ਦੇ ਕੋਟੇ ਹੈਗੇ ਨੇ, ਸਟੂਡੈਂਟ ਕੋਟਾ, ਉਹਨੂੰ ਖਤਮ ਕੀਤਾ ਜਾਵੇ। ਸਾਡੇ ਪੰਜਾਬੀ ਬੱਚੇ ਇੰਨਾ ਜ਼ਿਆਦਾ ਮੈਰਿਟ ਲੈ ਕੇ, ਇੰਨਾ ਜ਼ਿਆਦਾ ਪੜ੍ਹ ਲਿਖ ਕੇ, ਇੰਨੇ ਜ਼ਿਆਦਾ ਨੰਬਰ ਲੈ ਕੇ ਬਾਹਰ ਸੜਕਾਂ ਤੇ ਧੱਕੇ ਖਾ ਰਹੇ ਹੁੰਦੇ ਨੇ, ਹੱਥ 'ਚ ਪੈਸੇ ਲੈ ਕੇ ਫਿਰਦੇ ਨੇ, ਉਹਨਾਂ ਨੂੰ ਦਾਖਲੇ ਨਹੀਂ ਮਿਲਦੇ, ਉਹਨਾਂ ਨੂੰ ਪ੍ਰਾਈਵੇਟਲੀ ਜਾ ਕੇ ਕਿਤੇ ਨਾ ਕਿਤੇ ਪੜ੍ਹਨਾ ਪੈਂਦਾ, ਹੋਰ ਜਗ੍ਹਾ ਤੇ ਜਾਣਾ ਪੈਂਦਾ। ਲੇਕਿਨ ਇਹ ਦੂਸਰੇ ਜਿਹੜੇ ਬਲੋਚ ਨੇ, ਪਖਤੂਨ ਨੇ, ਸਿੰਧੀ ਨੇ, ਬਲਤੀ ਨੇ, ਇਹ ਜਿੰਨੇ ਵੀ ਆ ਕੇ ਇੱਥੇ 33% ਮਾਰਕਸ ਲੈ ਕੇ ਨਾਲ ਵਜ਼ੀਫਾ ਲੈ ਕੇ ਸਾਡੇ ਪੰਜਾਬੀ ਬੱਚਿਆਂ ਦੇ ਹੱਕ ਤੇ ਅਸੀਂ ਆਪ ਡਾਕਾ ਪਵਾਨੇ, ਉਹ ਡਾਕਾ ਨਹੀਂ ਪਾਉਂਦੇ, ਉਹ ਨਹੀਂ ਪਾਉਂਦੇ। ਜਦੋਂ ਅਸੀਂ ਕੋਟਾ ਸਿਸਟਮ ਇੱਥੇ ਰੱਖਿਆ, ਉਹਨਾਂ ਦਾ ਕੋਟਾ ਰੱਖਿਆ, ਮੈਨੂੰ ਦੱਸੋ ਕਿ ਪੂਰੇ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਪੰਜਾਬ ਤੋਂ ਬਾਹਰ, ਜਿਹੜੇ ਵੀ ਸੂਬਿਆਂ ਵਿੱਚ ਨੇ, ਉੱਥੇ ਪੰਜਾਬੀਆਂ ਦਾ ਕੋਟਾ ਹੈ? ਕਿਆ ਉੱਥੇ ਪੰਜਾਬੀ ਪੜ੍ਹਦੇ ਨੇ? ਕਿਆ ਉਹਨਾਂ ਨੂੰ ਵਜ਼ੀਫੇ ਮਿਲਦੇ ਨੇ? ਇੱਥੇ ਵਜ਼ੀਫਾ ਵੀ ਮਿਲਦਾ ਪੰਜਾਬ ਗਵਰਨਮੈਂਟ ਵੱਲੋਂ ਔਰ ਨਾਲ ਪੜ੍ਹਾਉਂਦੇ ਵੀ ਨੇ। ਉਹੋ ਹੀ ਲੋਕ ਪੰਜਾਬ ਦੇ ਖਿਲਾਫ ਜਾ ਕੇ ਬਕਵਾਸ ਕਰਦੇ ਨੇ, ਪੰਜਾਬੀਆਂ ਦੇ ਖਿਲਾਫ ਬਕਵਾਸ ਕਰਦੇ ਨੇ, ਇੱਥੇ ਬਹਿ ਕੇ ਵੀ ਬਕਵਾਸ ਕਰਦੇ ਨੇ। ਤੁਸੀਂ ਅੰਦਾਜ਼ਾ ਕਰੋ ਬੀਬੀ ਕੀ ਹੈਗੀ ਪੀਟੀਆਈ ਦੇ, ਕਿ ਜ਼ਬਤਾਜ ਗੁਲ ਚਿੱਟਾ ਝਾਟਾ ਤੇ ਕੀ ਕਰ ਰਹੀ ਹੈ, ਇੱਥੇ ਆ ਕੇ ਡੀਜੀ ਖਾਨ ਤੋਂ ਆਪਣੀ ਸੀਟ ਲੈ ਰਹੀ ਹੈ ਔਰ ਪੰਜਾਬ ਦੇ ਖਿਲਾਫ ਨਫ਼ਰਤ ਅੰਗੇਜ਼ ਗੱਲਾਂ ਕਰਦੀ ਹੈ। ਤੁਸੀਂ ਕਦੀ ਵੇਖਿਆ ਕਿ ਇੱਥੇ ਦਾ ਖਾ ਕੇ ਇੱਥੇ ਯਾਨੀ ਗੰਦ ਪਾਉਂਦੇ ਨੇ ਇਹ ਲੋਕ? ਦੂਸਰਾ ਤੁਸੀਂ ਸੋਚਿਆ ਕਿ ਜਿੱਥੇ ਪੰਜਾਬੀ ਵਰਕਰਸ ਬਲੋਚਿਸਤਾਨ 'ਚ ਕੰਮ ਕਰਦੇ ਨੇ, ਕਿਆ ਉਹਨਾਂ ਦੀ ਕੋਈ ਸਿਕਿਉਰਿਟੀ ਹੈ? ਉਹਨਾਂ ਦੀ ਹਿਫਾਜ਼ਤ ਹੈ? ਜਦੋਂ ਅਸੀਂ ਇੱਕ ਬੱਸ ਵਿੱਚ ਆਂਦੇ ਮੁਸਾਫਰਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਉੱਥੇ ਅਸੀਂ ਕੀ ਕਰਨੀ ਹੈ? ਬੜੇ ਅਫਸੋਸ ਦੀ ਗੱਲ ਹੈ ਕਿ ਸ਼ਨਾਖਤੀ ਕਾਰਡ ਵੇਖ ਕੇ ਕਤਲ ਕੀਤੇ ਜਾਂਦੇ ਨੇ, ਉਤਾਰ ਕੇ ਪੰਜਾਬੀਆਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਐਡਰੈਸ ਵੇਖ ਕੇ ਕਤਲ ਕੀਤਾ ਜਾਂਦਾ ਹੈ ਔਰ ਕੋਈ ਦਾਦਰਸੀ ਨਹੀਂ ਹੈ, ਕੋਈ ਮੀਡੀਆ ਤੇ ਗੱਲਬਾਤ ਨਹੀਂ ਹੈ, ਕੋਈ ਕਹਿਣ ਵਾਲਾ ਨਹੀਂ ਹੈ, ਕੋਈ ਪੁੱਛਣ ਵਾਲਾ ਨਹੀਂ ਹੈ। ਔਰ ਤੁਸੀਂ ਅੰਦਾਜ਼ਾ ਕਰੋ ਕਿ ਇਹਨਾਂ ਦੇ ਜਿਹੜਾ ਵੱਡਾ ਜਿਹਦੇ ਤੇ ਮਾਣ ਕਰਦੇ ਨੇ ਸਾਡੇ ਬਲੋਚ ਭਰਾ, ਮੀਰ ਚਾਕਰ-ਏ-ਆਜ਼ਮ, ਮੀਰ ਚਾਕਰ ਰਿੰਦ, ਚਾਕਰ-ਏ-ਆਜ਼ਮ ਪਨਾਹ ਲਈ ਪੰਜਾਬ ਕੋਲ ਕਬਰ ਹੈ ਉਕਾੜੇ ਸਤਗਰੇ ਵਿੱਚ, ਔਰ 12 ਮੁੰਡੇ ਨਾਲ ਲੈ ਕੇ ਆਇਆ ਸੀ, ਉਥੋਂ ਨਸਾ ਛੱਡਿਆ ਸੀ ਬਲੋਚਿਸਤਾਨ ਚੋਂ। ਅੱਜ ਤੀਕਰ ਇਹਨਾਂ ਗੈਰਤਮੰਦਾਂ ਕੋਲੋਂ ਉਹਨੂੰ ਤੇ ਸਾਂਭਿਆ ਨਹੀਂ ਗਿਆ ਜਿਹੜਾ ਇਹਨਾਂ ਦੀ ਗੈਰਤ ਦਾ ਨਿਸ਼ਾਨ ਉਹ ਪੰਜਾਬ ਵਿੱਚ ਦਫਾ ਨੇ। ਉਕਾੜਾ ਸਤਗਰਾ ਦੇ ਵਿੱਚ 12 ਮੁੰਡੇ ਸਨ, ਉਹ ਸਾਰਿਆਂ ਦੀਆਂ ਨਸਲਾਂ ਅਜੇ ਤੱਕ ਪੰਜਾਬ ਵਿੱਚ ਨੇ। ਲਗਾਰੀ, ਮਜ਼ਾਰੀ, ਲਿਸ਼ਾਰੀ, ਜਿੰਨੇ ਵੀ ਇਹਨਾਂ ਦੇ ਅੱਗੇ ਬੁਸਤਾਰ, ਇਹ ਸਾਰੇ ਉਹਦੇ 12 ਮੁੰਡਿਆਂ ਦੀਆਂ ਔਲਾਦਾਂ ਨੇ ਮੀਰ ਚਾਕਰ ਦੇ। ਤੇ ਇਹ ਏਡੀ ਸ਼ਰਮ ਕਰੋ ਕਿ ਤੁਹਾਡੇ ਮੀਰ ਚਾਕਰ ਨੂੰ ਅਸੀਂ ਪਨਾਹ ਵੀ ਦਿੱਤੀ, ਜਗ੍ਹਾ ਵੀ ਦਿੱਤੀ, ਅੱਜ ਤੱਕ ਤੁਹਾਡੀਆਂ ਨਸਲਾਂ ਇੱਥੇ ਪਲਣ ਡਈਆਂ ਨੇ ਔਰ ਸਾਡੇ ਹੁਸਨੇ ਸਲੂਕ ਔਰ ਅਹਿਸਾਨ ਦਾ ਇਹ ਜਵਾਬ ਦਿੱਤਾ ਜਾ ਰਿਹਾ। ਬਲੋਚਿਸਤਾਨ ਦੀ ਜਿੰਨੀ ਵੀ ਡਿਵੈਲਪਮੈਂਟ ਹੈ ਉਹਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਕਿਰਦਾਰ ਹੈ, ਉਹਨੂੰ ਡਿਵੈਲਪ ਕਰਨ ਵਿੱਚ। ਉੱਥੇ ਜਿੰਨੇ ਮੈਡੀਕਲ ਸੈਂਟਰ ਨੇ, ਜਿੰਨੇ ਹਸਪੀਟਲ ਨੇ, ਉੱਥੇ ਵੱਡੇ ਡਾਕਟਰ ਪੰਜਾਬੀ, ਇੰਜੀਨੀਅਰ ਪੰਜਾਬੀ, ਉਸਤਾਦ, ਪ੍ਰੋਫੈਸਰ ਪੰਜਾਬੀ, ਨਰਸਿੰਗ ਸਟਾਫ ਪੰਜਾਬੀ। ਤੁਸੀਂ ਕੀ ਕਰ ਰਹੇ ਹੋ? ਯਾਨੀ ਅਹਿਸਾਨ ਦਾ ਇਹ ਬਦਲਾ ਦੇ ਰਹੇ ਹੋ। ਤੁਸੀਂ ਕਹਿੰਦੇ ਤੁਹਾਡੇ ਨਾਲ ਜ਼ੁਲਮ ਹੁੰਦਾ ਹੈ। ਮੈਂ ਹਰ ਮਜ਼ਲੂਮ ਦੇ ਨਾਲ ਹਾਂ, ਜਿਹਦੇ ਨਾਲ ਜ਼ੁਲਮ ਹੋ ਰਿਹਾ ਹੈ। ਮੈਂ ਵੇਖੋ
ਇਹਦਾ ਮਤਲਬ ਇਹਦਾ ਮਕਸਦ ਇਹ ਕਿ ਤੁਸੀਂ ਮਜ਼ਲੂਮ ਸ਼ੋਅ ਕਰਦੇ ਹੋ ਔਰ ਮਜ਼ਲੂਮਾਂ ਨੂੰ ਮਾਰਦੇ ਹੋ। ਤੁਹਾਡੇ ਤੇ ਕੌਣ ਜ਼ੁਲਮ ਕਰ ਰਿਹਾ ਹੈ? ਤੁਹਾਡੇ ਤੇ ਇਹ ਵਿਚਾਰੇ ਨਿਹੱਤੇ ਜਿਹੜੇ ਜਿਨ੍ਹਾਂ ਨੂੰ ਕਾਰਡ ਵੇਖ ਕੇ ਕਤਲ ਕਰਦੇ ਹੋ, ਕਿਆ ਇਹ ਤੁਹਾਡੇ ਤੇ ਜ਼ੁਲਮ ਕਰ ਰਹੇ ਨੇ? ਦੱਸਿਆ ਜਾਵੇ, ਇਹਨਾਂ ਨੇ ਤੁਹਾਡੇ ਤੇ ਜ਼ੁਲਮ ਕੀਤਾ। ਤੁਸੀਂ ਐਡੇ ਹੈਗੇ ਹੋ ਤੇ ਮਤਲਬ ਜ਼ਾਲਮ ਦਾ ਮੁਕਾਬਲਾ ਕਰੋ ਨਾ, ਮਜ਼ਲੂਮਾਂ ਦੇ ਉੱਤੇ ਅਟੈਕ ਕਰਦੇ ਹੋ ਤੁਸੀਂ। ਇਹ ਦੇਖੋ, ਇਹ ਜਿੰਨੇ ਵੀ ਸਰਦਾਰ ਨੇ ਉਥੋਂ ਦੇ, ਮੈਂ ਅਗਲੇ ਵੀਲਾਗ ਚ ਕੱਲ ਉਹਨਾਂ ਦੇ ਸਾਰੇ ਕੱਚੇ ਚੱਠੇ ਤੁਹਾਨੂੰ ਦਿਆਂਗਾ। ਬਲੋਚਿਸਤਾਨ ਕਿਸੇ ਇਲਾਕੇ ਦਾ ਨਾਂ ਨਹੀਂ ਸੀ, ਇਹ ਛੋਟੀਆਂ ਰਿਆਸਤਾਂ ਸਨ ਔਰ ਇਹਨਾਂ ਦਾ ਜੁਆਇੰਟ ਵੈਂਚਰ ਸੀ। ਠੀਕ ਹੈ, ਉਹ ਮਾਰੰਗ ਲਾਂਗੋ ਜਿਹੜੀ ਹੈ ਉਹ ਬਰਾਵੀ ਹੈ। ਠੀਕ ਹੈ, ਆਪਣੇ ਆਪ ਨੂੰ ਉਹ ਬਲੋਚ ਕਵੇ, ਉਹ ਆਪਣੇ ਆਪ ਨੂੰ ਅਰਬੀ ਕਵੇ, ਜੋ ਹਰ ਬੰਦੇ ਦਾ ਜ਼ਾਤੀ ਇਸਤਿਕਾਕ ਹੈ ਔਰ ਉਹਦੀ ਮਰਜ਼ੀ ਹੈ ਜੋ ਵੀ ਆਪਣੇ ਆਪ ਨੂੰ ਕਵੇ। ਮਿੰਗਲ ਸਾਹਿਬ, ਅਖਤਰ ਮਿੰਗਲ, ਇਹ ਵੀ ਬਰਾਵੀ ਹੈ। ਬਰਾਵੀ ਤੋਂ ਮੈਨੂੰ ਤਾਂ ਯਾਦ ਆਇਆ ਕਿ ਸਿੰਧ ਦੇ ਵਿੱਚ ਜਿੱਥੇ ਸਾਡਾ ਘਰ ਸੀ, ਜ਼ਮੀਨਾਂ ਸਨ, ਸਾਡੇ ਮਾਲ ਡੰਗਰ ਚਾਰਨ ਵਾਸਤੇ ਇੱਕ ਬਰੋਈ ਆਂਦਾ ਸੀ ਤੇ ਮੈਂ ਛੋਟਾ ਜਿਹਾ ਸਾਂ ਤੇ ਮੈਂ ਉਹਨੂੰ ਕਹਿੰਦਾ ਸਾਂ ਕਿ ਕਿਉਂਕਿ ਸ਼ਹਿਰ ਦੇ ਵਿੱਚ ਅਸੀਂ ਦੁੱਧ ਵਾਸਤੇ ਮੱਝਾਂ ਵਗੈਰਾ ਰੱਖਦੇ ਸੋ ਉਹਨੂੰ ਨਵਾਉਣ ਚਰਾਉਣ ਵਾਸਤੇ ਨਾਲ ਲਿਜਾਂਦਾ ਸੀ ਤੇ ਬਾਕੀ ਤੇ ਸਾਰੀਆਂ ਹੁੰਦੀਆਂ ਸਨ ਜ਼ਮੀਨਾਂ ਤੇ ਪਿੰਡ ਵਿੱਚ। ਤੇ ਉਹਨੂੰ ਅਸੀਂ ਬਲੋਚ ਕਹਿ ਦੇਣਾ ਤੇ ਉਹ ਬੁਰਾ ਮਨਾਦਾ ਸੀ, ਕਹਿੰਦਾ ਸੀ ਨਹੀਂ ਮੈਂ ਬਰੋਹੀ ਹਾਂ। ਉੱਥੇ ਬਰੋਹੀ ਵੀ ਕਹਿੰਦੇ, ਬਰਾ ਵੀ ਕਹਿੰਦੇ ਨੇ ਔਰ ਬਰੋਹੀ ਜ਼ਿਆਦਾ ਕਹਿੰਦੇ, ਬਰਾਵੀ ਤੇ ਜ਼ੁਬਾਨ ਹੈ। ਠੀਕ ਹੈ, ਉਹ ਕਹਿੰਦਾ ਸੀ ਮੈਂ ਬਰੋਹੀ ਹਾਂ। ਕਹਿੰਦਾ ਸੀ ਨਹੀਂ ਮੈਂ ਬਲੋਚ ਨਹੀਂ, ਮੈਂ ਬਰੋਹੀ ਹਾਂ। ਇਟ ਮੀਨਸ ਕਿ ਬਰੋਹੀ ਇੱਕ ਅਲੱਗਾ ਟ੍ਰਾਈਬ ਹੈ, ਇੱਕ ਅਲੱਗਾ ਕੌਮ ਹੈ, ਉਹਨਾਂ ਦੀ ਜ਼ੁਬਾਨ, ਉਹਨਾਂ ਦਾ ਕਲਚਰ ਬਿਲਕੁਲ ਹਟ ਕੇ ਵੇ ਲੋਚਾਂ ਤੋਂ। ਲੇਕਿਨ ਇਹ ਹੁਣ ਮਿਕਸਅਪ ਇਹਨਾਂ ਦਾ ਆਪਣਾ ਮਾਮਲਾ ਹੈਗਾ। ਮੈਂ ਇਹ ਜਿੰਨੇ ਵੀ ਲੋਕ ਨੇ ਇਹਨਾਂ ਦੇ ਬਾਰੇ ਕੱਲ ਤੋਂ ਮੈਂ ਗੱਲਬਾਤ ਸ਼ੁਰੂ ਕਰ ਰਿਹਾ ਔਰ ਇੱਕ ਬੰਦੇ ਦੀ ਜਾਇਦਾਦ ਔਰ ਆਪਣੇ ਹੀ ਲੋਕਾਂ ਨਾਲ ਉਹਨਾਂ ਬਲੋਚਾਂ ਤੇ ਮਾੜਿਆਂ ਮਾਤੜਾਂ ਤੇ ਕਿਸੇ ਨੇ ਜ਼ੁਲਮ ਨਹੀਂ ਕੀਤਾ, ਇਹਨਾਂ ਦੇ ਆਪਣੇ ਸਰਦਾਰਾਂ ਨੇ ਕੀਤਾ ਜ਼ੁਲਮ, ਅੱਜ ਤੱਕ ਕਰ ਰਹੇ ਨੇ। ਲਿਹਾਜ਼ਾ ਪੰਜਾਬੀਓ, ਅੱਖਾਂ ਖੋਲੋ, ਜਾਗੋ, ਵੇਖੋ, ਸੋਚੋ, ਨਹੀਂ ਤੇ ਇੱਥੇ ਤੁਹਾਡੇ ਪੰਜਾਬ ਵਿੱਚ ਆ ਕੇ ਹੁਣ ਉਹ ਮੱਲ ਮਾਰ ਕੇ ਬਹਿ ਗਏ। ਇਹਨਾਂ ਨੂੰ ਕੱਢੋ ਜਿਹੜੇ ਇੱਥੇ ਬਲੋਚ ਪਖਤੂਨ ਜਿਹੜੇ ਵੀ ਬਿਜ਼ਨਸ ਕਰ ਰਹੇ ਨੇ। ਸਾਡੇ ਪੰਜਾਬੀ ਇੱਥੇ ਆਪਣਾ ਬਿਜ਼ਨਸ ਕਰਨਗੇ, ਇਹਨਾਂ ਨੇ ਉਹਨਾਂ ਦੇ ਬਿਜ਼ਨਸ ਤੇ ਮੱਲ ਮਾਰੀ ਹੋਈ ਹੈ, ਕਬਜ਼ਾ ਕੀਤਾ ਹੈ। ਕਬਜ਼ਾ ਗੀਰ ਗਰੁੱਪ ਨੂੰ ਇੱਥੋਂ ਕੱਢਿਆ ਜਾਵੇ ਪੰਜਾਬ ਚੋਂ। ਬਹੁਤ ਮਿਹਰਬਾਨੀ, ਸ਼ੁਕਰੀਆ।